ਨਾਜ਼ਰੀਨ, ਇਨਸਾਨੀ ਜ਼ਿੰਦਗੀ ਬੜੀ ਕੀਮਤੀ ਸ਼ੈ ਹੈ ਤੇ ਜਿਹੜੇ ਲੋਕ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਲਈ ਕੰਮ ਕਰਦੇ ਨੇ ਬਿਲਾਸ਼ੁਬਾ ਉਹ ਕੌਮ ਦੇ ਹੀਰੋ ਨੇ ਤੇ ਖਰਾਜੇ ਤਹਿਸੀਨ ਦੇ ਮੁਸਤਹਿਕ ਵੀ। ਥੈਲੀਸੀਮੀਆ ਇੱਕ ਜਾਨਲੇਵਾ ਮੌਰੂਸੀ ਬਿਮਾਰੀ ਹੈ ਜਿਹਦੇ ਮਰੀਜ਼ਾਂ ਦੀ ਤਾਦਾਦ ਪਾਕਿਸਤਾਨ 'ਚ ਬਹੁਤ ਵੱਡੀ ਹੈ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਥੈਲੀਸੀਮੀਆ ਦੇ ਮਰੀਜ਼ਾਂ ਦੀ ਤਾਦਾਦ ਨੂੰ ਜ਼ਿਹਨ 'ਚ ਰੱਖਦੇ ਹੋਇਆਂ ਇੱਕ ਐਸਾ ਅਦਾਰਾ ਬਣਾਇਆ ਜਿਹੜਾ ਥੈਲੀਸੀਮੀਆ ਦੇ ਮਰੀਜ਼ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਕੰਮ ਕਰ ਰਿਹਾ ਹੈ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਇਸ ਅਦਾਰੇ ਯਾਨੀ ਸੁੰਦਰਸ ਫਾਊਂਡੇਸ਼ਨ ਦੇ ਸਦਰ ਯਾਸੀਨ ਖਾਨ ਸਾਹਿਬ ਦੇ ਨਾਲ। ਚੇਅਰਮੈਨ ਸੁੰਦਰਸ ਫਾਊਂਡੇਸ਼ਨ ਯਾਸੀਨ ਖਾਨ ਨੇ ਸਾਨੂੰ ਜੀ ਆਇਆਂ ਨੂੰ ਆਖਿਆ। ਯਾਸੀਨ ਖਾਨ ਸਾਹਿਬ, ਪ੍ਰਾਹੁਣਿਆਂ ਦੇ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਆ। ਬਹੁਤ ਮਿਹਰਬਾਨੀ, ਤੁਹਾਡਾ ਸ਼ੁਕਰੀਆ ਕਿ ਤੁਸੀਂ ਆਏ ਤੇ ਅੱਜ ਤੁਹਾਡੇ ਨਾਲ ਗੱਲਬਾਤ ਹੋਏਗੀ। ਮਿਹਰਬਾਨੀ। ਯਾਸੀਨ ਖਾਨ ਸਾਹਿਬ, ਗੁਜ਼ਿਸ਼ਤਾ 3 ਦਹਾਈਆਂ ਤੋਂ ਤੁਸੀਂ ਜਿਹੜੇ ਸਮਾਜੀ ਖਿਦਮਤ ਦੇ ਕੰਮ ਨੇ ਇਹ ਕਰ ਰਹੇ ਹੋ, ਉਹ ਕਿਹੜਾ ਲਮਾ ਸੀ ਜਿਸ ਨੇ ਤੁਹਾਨੂੰ ਇਸ ਤਰਫ ਰਾਗਬ ਕੀਤਾ? ਇਸ ਤਰ੍ਹਾਂ ਗੱਲ ਹੈਗੀ ਹੈ ਕਿ ਮੈਂ ਕਿਉਂਕਿ ਪੈਦਾਇਸ਼ੀ ਤੌਰ 'ਤੇ ਇੱਕ ਹਸਾਸ ਆਦਮੀ ਹੈਗੇ ਵਾਂ, ਹਸਾਸ ਇਨਸਾਨ ਹੈਗੇ ਵਾਂ, ਅਤੇ ਮੈਂ ਬਚਪਨ ਤੋਂ ਬਹੁਤ ਸਾਰੀਆਂ ਤਕਲੀਫਾਂ ਲੋਕਾਂ ਦੀਆਂ ਦੇਖੀਆਂ, ਲੋਕਾਂ ਦੇ ਦੁੱਖ ਦਰਦ ਦੇਖੇ। ਫਿਰ ਮੈਨੂੰ ਮੌਕਾ ਮਿਲਿਆ ਗਿਆ ਇੱਕ ਅਦਾਰੇ ਵਿੱਚ ਕੰਮ ਕਰਨ ਦਾ ਜਿਹਦਾ ਨਾਂ ਹੈ ਫਾਤਮੀਦ ਫਾਊਂਡੇਸ਼ਨ। ਉੱਥੇ ਮੈਂ ਮਰੀਜ਼ਾਂ ਨੂੰ ਦੇਖਿਆ, ਉਹਨਾਂ ਦੇ ਲਾਇਕੀਨ ਨੂੰ ਦੇਖਿਆ, ਯਾਨੀ ਉਸ ਮਾਂ ਦੇ ਦੁੱਖ ਨੂੰ ਮਹਿਸੂਸ ਕੀਤਾ, ਉਸ ਪਿਓ ਦੇ ਦੁੱਖ ਨੂੰ ਮਹਿਸੂਸ ਕੀਤਾ ਜਿਹੜਾ ਉਹ ਆਪਣੇ ਨਾਲ ਲੈ ਕੇ ਚੱਲ ਰਹੇ ਹੈਗੇ ਸੀ। ਅਤੇ ਉਹ ਜਿਹੜੇ ਮਰਾਹਿਲ ਹੈਗੇ ਸੀ ਉਹ ਮੇਰੇ ਸਾਹਮਣੇ, ਅੱਖਾਂ ਦੇ ਸਾਹਮਣੇ ਅਤੇ ਰੋਜ਼ਾਨਾ ਮੇਰੇ ਸਾਹਮਣੇ ਹੁੰਦੇ ਸੀ। ਉਹਨਾਂ ਨੇ ਮੈਨੂੰ ਇੰਸਪਾਇਰ ਕੀਤਾ ਕਿ ਮੈਂ ਜਿਹੜਾ ਹੈਗਾ ਨਾ ਕੋਈ ਮਾਸ਼ਰੇ ਵਾਸਤੇ ਐਸਾ ਕੰਮ ਕਰਾਂ, ਉਹਨਾਂ ਦਾ ਦੁੱਖ ਦਰਦ ਤਕਲੀਫ ਜਿਹੜੀ ਹੈਗੀ ਹੈ ਉਹ ਕੰਮ ਕਰ ਸਕਾਂ। ਅਤੇ ਇਸ ਵਾਸਤੇ ਜਿਹੜਾ ਹੈਗਾ ਨਾ ਮੈਂ ਇਸ ਸ਼ੋਬੇ ਦੇ ਵਿੱਚ ਆਇਆ ਫਿਰ, ਅਤੇ ਸ਼ੁਕਰ ਹੈ ਅਲਹਮਦੁਲਿਲਾ ਅੱਜ ਤਕਰੀਬਨ 35 ਸਾਲ ਹੋ ਰਹੇ ਹੈਗੇ ਨੇ ਕਿ ਖਿਦਮਤ ਦਾ ਸਫ਼ਰ ਹੈ ਜਾਰੀ ਹੈਗਾ। ਅਤੇ ਜਦੋਂ ਤੱਕ ਇਹ ਸਾਵਾਂ ਹੈਗੀਆਂ ਨੇ ਇਨਸ਼ਾ ਅੱਲਾਹ ਤਾਲਾ ਅੱਲਾ ਦੇ ਫਜ਼ਲ ਕਰਮ ਦੇ ਨਾਲ ਇਹ ਸਿਲਸਿਲਾ ਚੱਲਦਾ ਰਹੇਗਾ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਹੈਗਾ ਵਾਂ ਕਿ ਸੁੰਦਰਸ ਫਾਊਂਡੇਸ਼ਨ ਦਾ ਵੀ ਐਸਾ ਨਿਜ਼ਾਮ ਬਣ ਜਾਏ, ਐਸਾ ਤਰੀਕਾਕਾਰ ਬਣ ਜਾਏ ਕਿ ਮੈਂ ਨਾ ਵੀ ਹੋਵਾਂ ਅਤੇ ਇਹ ਸਿਲਸਿਲਾ ਜਿਹੜਾ ਹੈਗਾ ਚੱਲਦਾ ਰਹੇ। ਤੁਹਾਡਾ ਮਤਲਬ ਕਹਿੰਦਾ ਹੈ ਵੀ ਕਿ ਨਿਜ਼ਾਮ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਨਿਜ਼ਾਮ ਇਹੋ ਜਿਹਾ ਬਣ ਜਾਵੇ ਜਿਹੜਾ ਬੰਦਿਆਂ ਦੀ ਵਜ੍ਹਾ ਨਾਲ ਡਿਸਟਰਬ ਨਾ ਹੋਵੇ। ਇਸ ਚੀਜ਼ ਨੂੰ ਤੁਸੀਂ ਅਗਰ ਐਪਲੀਕੇਬਲ ਕਰਨਾ ਚਾਹੋ ਤਾਂ ਉੱਤੇ ਹਕੂਮਤਾਂ ਦੇ ਸਤਹ 'ਤੇ ਵੀ ਇਸ ਤਰ੍ਹਾਂ ਦਾ ਹੋ ਜਾਣਾ ਚਾਹੀਦਾ ਨਿਜ਼ਾਮ। ਬਿਲਕੁਲ ਇਸ ਤਰ੍ਹਾਂ ਹਕੂਮਤਾਂ ਹੋਣ, ਮਾਸ਼ਰਾ ਹੋਏ, ਉਹ ਸੁੰਦਰਸ ਫਾਊਂਡੇਸ਼ਨ ਹੋਏ ਜਾਂ ਕੋਈ ਅਦਾਰਾ ਹੋਏ। ਤੁਸੀਂ ਇਹ ਦੇਖ ਲਓ ਕਿ ਇੰਨੇ ਵੱਡੇ ਵੱਡੇ ਅਦਾਰੇ, ਮੈਂ ਅਗਰ ਨਾਂ ਲੈਵਾਂ ਜਾਂ ਨਾ ਲੈਵਾਂ, ਤੁਸੀਂ ਮੌਲਾਨਾ ਅਬਦੁਲ ਸਤਾਰ ਏਦੀ ਸਾਹਿਬ ਦਾ ਦੇਖ ਲਓ ਕਿ ਜਦੋਂ ਉਹ ਹੈ ਸੀ ਅਤੇ ਉਹ ਅਦਾਰਾ ਜਿਹੜਾ ਹੈਗਾ ਕਿੰਨਾ ਸਮੂਥਲੀ, ਕਿੰਨੇ ਯਾਨੀ ਇੰਟਰਨੈਸ਼ਨਲੀ ਨੈਸ਼ਨਲੀ ਜਿਹੜਾ ਹੈਗਾ ਨਾ ਉਹ ਚੱਲ ਰਿਹਾ ਹੈਗਾ ਸੀ। ਲੇਕਿਨ ਉਹਦਾ ਇੱਕ ਨਿਜ਼ਾਮ ਨਹੀਂ ਸੀ ਬਣਾ ਸਕੇ। ਮੈਂ ਸਮਝਦਾ, ਇਹ ਮੇਰੀ ਰਾਏ ਹੈਗੀ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਅਤੇ ਮੈਂ ਵੀ ਇਹ ਚਾਹੁੰਦਾ ਹੈਗਾ ਵਾਂ ਕਿ ਨਾ ਸਿਰਫ ਸਾਡੇ ਮੁਲਕ ਪਾਕਿਸਤਾਨ ਦਾ, ਆਲਮ ਇਸਲਾਮ ਦਾ ਐਸਾ ਨਿਜ਼ਾਮ ਬਣੇ, ਮੇਰੇ ਅਦਾਰੇ ਸੁੰਦਰਸ ਫਾਊਂਡੇਸ਼ਨ ਦਾ ਐਸਾ ਨਿਜ਼ਾਮ ਬਣੇ, ਜਾਂ ਜਿਹੜੇ ਵੀ ਅਦਾਰੇ ਹੈਗੇ ਨੇ ਉਹਨਾਂ ਦੇ ਜਿਹੜੇ ਸਰਬਰਾਹ ਹੈਗੇ ਨੇ ਉਹ ਐਸਾ ਨਿਜ਼ਾਮ ਦੇ ਕੇ ਜਾਣ ਕਿ ਉਹ ਹੋਣ ਜਾਂ ਨਾ ਹੋਣ ਅਤੇ ਇਹ ਸਿਸਟਮ, ਇਹ ਨਿਜ਼ਾਮ ਜਿਹੜਾ ਹੈਗਾ ਨਾ ਇਹ ਚੱਲਦਾ ਰਹਿਣਾ ਚਾਹੀਦਾ ਹੈਗਾ। ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੈਗਾ ਵਾਂ ਕਿ ਉਸ ਸਿਸਟਮ ਦੇ ਤਹਿਤ ਚੱਲਣਾ ਚਾਹੀਦਾ ਹੈਗਾ। ਅਤੇ ਮੇਰੇ ਕੋਸ਼ਿਸ਼ ਕਰ ਰਹੇ ਹੈਗੇ ਵਾਂ, ਹਾਲੇ ਪੂਰੇ ਤਰੀਕੇ ਨਾਲ ਕਾਮਯਾਬੀ ਨਹੀਂ ਮਿਲੀ ਹੈਗੀ, ਲੇਕਿਨ ਮੈਂ ਸਮਝਦਾ ਹੈਗਾ ਵਾਂ ਕਿ ਪਿਛਲੇ 8-10 ਸਾਲਾਂ ਤੋਂ ਜਿਹੜਾ ਹੈਗਾ ਨਾ ਉਹ ਨਿਜ਼ਾਮ ਦੀ ਤਰਫ ਚੱਲ ਰਹੇ ਹੈ ਅਤੇ ਇਨਸ਼ਾ ਅੱਲਾਹ ਤਾਲਾ ਇੱਕ ਨਾ ਇੱਕ ਦਿਨ ਸਾਡਾ ਉਹ ਨਿਜ਼ਾਮ ਬਣ ਜਾਏਗਾ। ਕੱਲ੍ਹ ਨੂੰ ਅਗਰ ਮੈਂ ਸੁੰਦਰਸ ਫਾਊਂਡੇਸ਼ਨ ਵਿੱਚ ਹੋਵਾਂ ਜਾਂ ਨਾ ਹੋਵਾਂ, ਜਾਂ ਮੇਰੀਆਂ ਸਾਵਾਂ ਹੋਣ ਜਾਂ ਨਾ ਹੋਣ, ਅਤੇ ਇਨਸ਼ਾ ਅੱਲਾਹ ਤਾਲਾ ਇਸ ਸੁੰਦਰਸ ਫਾਊਂਡੇਸ਼ਨ ਦਾ ਨਿਜ਼ਾਮ ਚੱਲਦਾ ਰਹੇਗਾ। ਯਾਸੀਨ ਖਾਨ ਸਾਹਿਬ, ਇਹ ਪੂਰੇ ਜਿਹੜਾ ਤੁਹਾਡਾ 35 ਸਾਲ ਦਾ ਸਫ਼ਰ ਹੈ, ਇਹਦੇ 'ਚ ਇਸ ਕੰਮ ਦੇ ਵਿੱਚ ਕੀ ਕੀ ਮੁਸ਼ਕਲਾਤ ਤੁਹਾਨੂੰ ਪੈਦਾ ਆਈਆਂ? ਮੈਂ ਤੁਹਾਨੂੰ ਦੱਸਦਾ ਹੈਗਾ ਵਾਂ ਕਿ 22 ਜਨਵਰੀ ਹੈਗੀ ਸੀ ਅਤੇ 22 ਰਮਜ਼ਾਨ ਮੁਬਾਰਕ ਹੈ ਸੀ ਜਦੋਂ ਸੁੰਦਰਸ ਫਾਊਂਡੇਸ਼ਨ ਨੇ 1998 ਦੇ ਵਿੱਚ ਗੁਜਰਾਂਵਾਲਾ ਤੋਂ ਇਹਦੀ ਬੁਨਿਆਦ ਰੱਖੀ। ਅਤੇ ਇਹ ਜਿਹੜਾ ਸੁੰਦਰਸ ਨਾਮ ਵੀ ਹੈਗਾ ਇੱਕ ਥੈਲੀਸੀਮੀਆ ਦੀ ਮਰੀਜ਼ ਬੱਚੀ ਹੈਗੀ ਸੀ, ਅਤੇ ਉਹਦੇ ਵਾਲਦ ਹਾਜੀ ਸਰਫਰਾਜ਼ ਸਾਹਿਬ ਹੈਗੇ ਸੀ। ਉਹ ਪਹਿਲੇ ਲਾਹੌਰ ਆਉਂਦੇ ਹੈਗੇ ਸੀ ਬਲੱਡ ਟ੍ਰਾਂਸਫਿਊਜ਼ਨ ਵਾਸਤੇ, ਉਹਦੇ ਇਲਾਜ ਵਾਸਤੇ। ਅਤੇ ਜਦੋਂ ਮੈਂ ਫਾਤਮੀਦ ਫਾਊਂਡੇਸ਼ਨ ਤੋਂ ਜਿਹੜਾ ਹੈਗਾ ਨਾ ਉਹ ਮੇਰਾ ਸਿਲਸਿਲਾ ख़ਤਮ ਹੋਇਆ
ਤੇ ਮੈਂ ਕੋਈ ਨਾ ਕੋਈ ਕੰਮ ਕਰਨਾ ਹੈਗਾ ਸੀ। ਤੇ ਮੈਂ 92-93 ਦੇ ਵਿੱਚ ਹੀ ਮੇਰੇ ਵਿਜਦਾਨ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਰੱਬ ਨੇ ਇਹ ਪਾ ਦਿੱਤਾ ਹੈਗਾ ਸੀ ਕਿ ਮੈਂ ਵੀ ਜਿਹੜਾ ਹੈਗਾ ਨਾ ਇਸ ਖਿਦਮਤ ਦੇ ਸਫ਼ਰ ਨੂੰ ਜਾਰੀ ਰੱਖਾਂਗਾ, ਜਾਂ ਇਹੋ ਜਿਹਾ ਇੱਕ ਅਦਾਰਾ ਬਣਾਵਾਂਗਾ, ਜਾਂ ਕੋਈ ਅਦਾਰਾ ਬਣਾਵਾਂਗਾ ਜਿੱਥੇ ਲੋਕਾਂ ਦੇ ਦੁੱਖ ਦਰਦ ਕੰਮ ਹੋਣ, ਉਹਨਾਂ ਦੀ ਤਕਲੀਫ ਕੰਮ ਹੋਏ। ਉਹ ਜਿਹੜੇ ਮਾਂ ਪਿਓ ਹੈਗੇ ਨੇ ਜਿਹੜੀ ਅਜ਼ੀਅਤ ਦੇ ਵਿੱਚ, ਜਿਹੜੇ ਕਰਬ ਦੇ ਵਿੱਚ ਮੁਬਤਲਾ ਹੁੰਦੇ ਹੈਗੇ ਨੇ, ਉਹਨਾਂ ਨੂੰ ਕੰਮ ਕਰ ਸਕਾਂ। ਤੇ ਫਿਰ ਗੁਜਰਾਂਵਾਲਾ ਵਿੱਚ 22 ਰਮਜ਼ਾਨੁਲ ਮੁਬਾਰਕ ਨੂੰ 1998 ਨੂੰ ਜਿਹੜਾ ਹੈਗਾ ਨਾ ਇਹ ਸਟਾਰਟ ਕੀਤਾ ਹੈਗਾ। ਤੇ ਇਹ ਨਾਂ ਵੀ ਸਿਰਫ ਇਸ ਵਾਸਤੇ ਰੱਖਿਆ ਗਿਆ, ਮੈਂ ਤੇ ਨਾਂ ਰੱਖਣਾ ਚਾਹੁੰਦਾ ਹੈਗਾ ਸੀ ਆਪਣੇ ਵਾਲਦ ਦੇ ਨਾਂ 'ਤੇ, ਲੇਕਿਨ ਮੇਰੇ ਕੋਲੋਂ ਹਾਜੀ ਸਾਹਿਬ ਨੇ ਪੁੱਛਿਆ ਕਿ ਇਸ ਇਦਾਰੇ ਦਾ ਕੀ ਨਾਂ ਰੱਖਾਂਗੇ। ਤੇ ਮੇਰੇ ਰੱਬ ਨੇ ਜਿਹੜਾ ਹੈਗਾ ਮੇਰੇ ਕੋਲੋਂ ਇਹ ਕਢਵਾਇਆ, ਮੇਰੀ ਜ਼ਬਾਨ ਤੋਂ, ਮੇਰੇ ਅੰਦਰੋਂ ਕਢਵਾਇਆ ਕਿ ਜੀ ਇਹਦਾ ਨਾਂ ਜਿਹੜਾ ਹੈਗਾ ਨਾ ਸੁੰਦਸ ਫਾਊਂਡੇਸ਼ਨ ਰੱਖਾਂਗੇ, ਕਿਉਂਕਿ ਸੁੰਦਸ ਵੀ ਥੈਲੇਸੀਮੀਆ ਦੀ ਜਿਹੜੀ ਹੈਗੀ ਹੈ ਉਹ ਪੇਸ਼ੈਂਟ ਹੈਗੇ ਸੀ। ਤੇ ਅਸੀਂ ਜਿਹੜਾ ਹੈਗਾ ਨਾ ਉਸ ਬੱਚੀ ਦੇ ਨਾਂ 'ਤੇ ਰੱਖਿਆ ਗਿਆ, ਕਿਉਂਕਿ ਥੈਲੇਸੀਮੀਆ ਦੇ ਮਰੀਜ਼ ਬੱਚਿਆਂ ਦਾ ਇਲਾਜ ਹੋਣਾ ਹੈਗਾ ਸੀ। ਤੇ ਇਸ ਵਾਸਤੇ ਅਸੀਂ ਜਿਹੜਾ ਹੈਗਾ ਨਾ ਉਹ ਸੁੰਦਸ ਨਾਂ ਰੱਖਿਆ ਗਿਆ। ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਨਾ ਹਜ਼ਾਰਾਂ ਲੱਖਾਂ ਲੋਕ ਜਿਹੜੇ ਹੈਗੇ ਨੇ ਉਹ ਮੁਸਤਫੀਦ ਹੋ ਰਹੇ ਹੈਗੇ। ਤੇ ਤੁਸੀਂ, ਮੈਂ ਤੁਹਾਨੂੰ ਦੁਬਾਰਾ ਪੁੱਛਾਂਗਾ ਕਿ ਇਸ ਪੂਰੇ ਸਫ਼ਰ ਦੇ ਦੌਰਾਨ ਕੀ ਤੁਹਾਨੂੰ ਮੁਸ਼ਕਲਾਤ ਪੇਸ਼ ਆਈਆਂ? ਮੈਂ ਤੁਹਾਨੂੰ ਬੜੀ ਇੱਕ ਦਿਲਚਸਪ ਕਹਾਣੀ ਦੱਸਾਂ ਕਿ ਜਿਸ ਦਿਨ ਇਹਦਾ ਇਫਤਤਾਹ ਹੈਗਾ ਸੀ, ਤੇ ਉਸ ਦਿਨ ਇੱਕ ਹੋਰ ਥੈਲੇਸੀਮੀਆ ਦੀ ਬੱਚੀ ਜਿਹਦਾ ਵੀ ਤਾਲੁਕ ਗੁਜਰਾਂਵਾਲਾ ਤੋਂ ਹੈਗਾ ਸੀ, ਉਹਦਾ ਨਾਂ ਹੈਗਾ ਸੀ ਅਸਮਾ, ਤੇ ਉਹਦੇ ਵਾਲਦ ਦਾ ਨਾਂ ਮੁਨੱਵਰ ਹੈਗਾ ਸੀ। ਮੁਨੱਵਰ ਸਾਹਿਬ ਨੇ ਮੇਰੇ ਕੋਲ ਪੁੱਛਿਆ ਕਿ ਤੁਸੀਂ ਇੰਨਾ ਮੁਸ਼ਕਲ ਕੰਮ ਹੈ ਸਟਾਰਟ ਕੀਤਾ ਹੈਗਾ, ਇਹ ਕਿਸ ਤਰੀਕੇ ਦੇ ਨਾਲ ਚੱਲੇਗਾ, ਤੇ ਇਹ ਤਾਂ ਬੜੇ ਮੁਕਾਬਲੇ ਦਾ ਹੈਗਾ, ਤੇ ਫਲਾਂ ਜੋ ਵੀ ਉਹ ਮੈਨੂੰ ਕਹਿੰਦੇ। ਤੇ ਮੇਰਾ ਸਿਰਫ ਉਹਨਾਂ ਨੂੰ ਇੱਕ ਹੀ ਜਵਾਬ ਹੈਗਾ ਸੀ ਕਿ ਇਹ ਜਿਹੜਾ ਸੁੰਦਸ ਫਾਊਂਡੇਸ਼ਨ ਦਾ ਜਾਂ ਜਿਹੜਾ ਖੈਰ ਦਾ ਕੰਮ ਹੈਗਾ ਉਹ ਮੇਰੇ ਰੱਬ ਦਾ ਕੰਮ ਹੈਗਾ, ਤੇ ਅਗਰ ਮੇਰੀ ਨੀਅਤ ਠੀਕ ਹੋਏਗੀ ਜਾਂ ਸਾਡੇ ਸਾਰਿਆਂ ਦੀ ਨੀਅਤਾਂ ਠੀਕ ਹੋਣਗੀਆਂ ਤੇ ਇਨਸ਼ਾ ਅੱਲਾਹ ਤਾਲਾ ਇਹ ਜਿਹੜਾ ਹੈਗਾ ਨਾ ਸਿਸਟਮ, ਇਹ ਨਿਜ਼ਾਮ, ਇਹ ਇਦਾਰਾ ਚੱਲਦਾ ਰਹੇਗਾ। ਤੇ ਸ਼ੁਕਰ ਹੈ ਅਲਹਮਦੁਲਿਲਾ ਅੱਜ 28 ਵਰੇ ਜਾਂ 28 ਸਾਲ ਹੋ ਗਏ ਹੈਗੇ ਨੇ ਸੁੰਦਸ ਫਾਊਂਡੇਸ਼ਨ ਨੂੰ। ਤੇ ਅੱਜ ਤੁਸੀਂ ਦੇਖਦੇ ਹੈਗੇ ਨਾ ਸਿਰਫ ਨੈਸ਼ਨਲ ਲੈਵਲ 'ਤੇ ਬਲਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਨਾਂ ਹੈਗਾ ਸੁੰਦਸ ਫਾਊਂਡੇਸ਼ਨ ਦਾ। ਤੇ ਇਹ ਜਿਹੜਾ ਖਿਦਮਤ ਦਾ ਸਫ਼ਰ ਹੈ, ਇਹਦੇ 'ਚ ਤੁਹਾਨੂੰ ਕਿਸ ਕਿਸਮ ਦੀ ਕੁਝ ਸੈਕਰੀਫਾਈਸ ਕਰਨੀ ਪਈ? ਦੇਖੋ, ਸਭ ਤੋਂ ਪਹਿਲੇ ਆਪਣੀ ਜ਼ਾਤ ਦੀ ਨਫੀ ਕਰਨੀ ਪੈਂਦੀ ਹੈਗੀ ਹੈ। ਆਪਣੀ ਜ਼ਾਤ ਦੀ ਤੁਸੀਂ ਨਫੀ ਕਰੋਗੇ ਤੇ ਫਿਰ ਹੀ ਜਿਹੜਾ ਹੈਗਾ ਨਾ ਤੁਸੀਂ ਕੋਈ ਕੰਮ ਕਰ ਸਕੋਗੇ, ਕਿਉਂਕਿ ਸਾਨੂੰ ਪਤਾ ਹੈਗਾ ਪਹਿਲੇ ਦਿਨ ਤੋਂ ਅਸੀਂ ਜਿਹੜੇ ਹੈਗੇ ਨੇ ਚੰਦ ਲੋਕਾਂ ਨੇ ਜਿਹੜਾ ਹੈਗਾ ਨਾ ਇਹ ਸਫ਼ਰ ਸ਼ੁਰੂ ਕੀਤਾ ਹੈਗਾ ਸੀ, ਤੇ ਯਾਨੀ ਮਹਿਦੂਦ ਤੌਰ 'ਤੇ ਸਟਾਫ ਦੇ ਮੈਂਬਰਾਂ ਹੈਗੇ ਸੀ, ਤੇ ਸਾਰਾ ਕੰਮ ਸਾਨੂੰ ਕਰਨਾ ਪੈਂਦਾ ਸੀ। ਸਾਨੂੰ ਜਿਹੜਾ ਹੈਗਾ ਨਾ ਉਹ ਅਗਰ ਸਾਡਾ ਸਫਾਈ ਵਾਲਾ ਨਹੀਂ ਸੀ ਹੁੰਦਾ ਤੇ ਬੋਕਰ ਵੀ ਸਾਨੂੰ ਮਾਰਨੀ ਪੈਂਦੀ ਹੈਗੀ ਸੀ। ਸਾਨੂੰ ਜਿਹੜਾ ਹੈਗਾ ਨਾ ਉਹ ਕੁਰਸੀਆਂ ਵੀ ਆਪ ਹੀ, ਟੇਬਲ ਵੀ ਸਾਫ਼ ਕਰਨੇ ਪੈਂਦੇ ਹੈਗੇ ਸੀ, ਤੇ ਮਰੀਜ਼ਾਂ ਦਾ ਵੀ ਖਿਆਲ ਜਿਹੜਾ ਹੈਗਾ ਨਾ ਆਪ ਹੀ ਰੱਖਣਾ ਪੈਂਦਾ ਹੈਗਾ ਸੀ। ਤੇ ਕਹਿਣ ਦਾ ਮਕਸਦ ਹੈਗਾ ਕਿ ਮੁਸ਼ਕਲਾਂ ਸਾਰੀਆਂ ਦੂਰ ਹੋ ਜਾਂਦੀਆਂ ਹੈਗੀਆਂ ਨੇ, ਤਕਲੀਫਾਂ ਸਾਰੀਆਂ ਦੂਰ ਹੋ ਜਾਂਦੀਆਂ ਹੈਗੀਆਂ ਨੇ ਜਦੋਂ ਤੁਸੀਂ ਆਪਣੀ ਜ਼ਾਤ ਦੀ ਨਫੀ ਕਰ ਦਿਓ। ਜਦੋਂ ਤੁਸੀਂ ਇਹ ਕਹੋ ਕਿ ਮੈਂ ਹੀ ਸਭ ਕੁਛ ਹੈਗੇ ਵਾਂ ਤੇ ਮੇਰੇ ਤੋਂ ਵੱਧ ਕੇ ਕੋਈ ਨਹੀਂ ਹੈਗਾ, ਨਹੀਂ, ਤੁਸੀਂ ਦੂਸਰੇ ਬੰਦੇ ਨੂੰ, ਦੂਸਰੇ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿਓ, ਤੇ ਉਹ ਰੱਬ ਤਾਲਾ ਦੀ ਜ਼ਾਤ ਜਿਹੜੀ ਹੈਗੀ ਹੈ ਫਿਰ ਤੁਹਾਨੂੰ ਵੱਡਾ ਵੀ ਬਣਾਉਂਦੀ ਹੈਗੀ ਹੈ ਤੇ ਉੱਤੇ ਵੀ ਲੈ ਕੇ ਜਾਂਦੀ ਹੈ। ਤੇ ਇਸ ਚੀਜ਼ ਨੇ, ਇਹ ਜਿਹੜੀ ਤੁਸੀਂ ਸਮਾਜੀ ਖਿਦਮਤ ਕਰ ਰਹੇ ਹੋ ਇਸ ਵੇਲੇ, ਇਹਨੇ ਤੁਹਾਡੇ ਜ਼ਾਤੀ ਲਾਈਫ ਸਟਾਈਲ ਦੇ ਉੱਤੇ ਵੀ ਕੋਈ ਅਸਰ ਕੀਤਾ? ਮੈਂ ਸਮਝਦਾ ਹੈ ਕਿ ਮੈਂ ਇਹ 24 ਘੰਟੇ ਦਾ ਕੰਮ ਹੈਗਾ, ਤੇ ਇੱਥੇ ਨਾ ਦਿਨ ਹੁੰਦਾ ਹੈਗਾ ਨਾ ਕੋਈ ਰਾਤ ਹੁੰਦੀ ਹੈਗੀ, ਇਹ ਦੇਖਿਆ ਜਾਂਦਾ ਹੈਗਾ। ਇੱਥੇ ਤੇ ਮਰੀਜ਼ ਨੂੰ ਕਿਸੇ ਵਕਤ ਵੀ ਜਿਹੜਾ ਹੈਗਾ ਨਾ ਬਲੱਡ ਦੀ ਜਾਂ ਤੁਹਾਡੀ ਮਦਦ ਦੀ ਜ਼ਰੂਰਤ ਹੁੰਦੀ ਹੈਗੀ ਹੈ। ਤੇ ਮੈਂ ਤੁਹਾਨੂੰ ਨਾਲ ਦੱਸਦਾ ਰਹਾਂ ਕਿ ਸੁੰਦਸ ਫਾਊਂਡੇਸ਼ਨ ਜਿਹੜਾ ਹੈਗਾ ਨਾ 24 ਘੰਟੇ ਜਿਹੜਾ ਹੈਗਾ ਨਾ ਆਪਣੇ ਤਮਾਮ ਸੈਂਟਰ, ਤਮਾਮ ਮਰਾਕਜ਼ ਦੇ ਵਿੱਚ 24 ਘੰਟੇ ਸਰਵਿਸ ਦਿੰਦਾ ਹੈਗਾ। ਇਸ 24 ਘੰਟੇ ਦੇ ਨਾਲ ਜਿਹੜਾ ਹੈਗਾ ਨਾ ਕੋਈ ਈਦ ਸ਼ਬਰਾਤ 'ਤੇ ਵੀ ਛੁੱਟੀ ਨਹੀਂ ਹੁੰਦੀ ਹੈਗੀ। ਤੇ ਤੁਸੀਂ ਜਿਸ ਤਰ੍ਹਾਂ ਪੁੱਛਿਆ ਗਿਆ ਕਿ ਕੀ ਸੈਕਰੀਫਾਈਸ ਕਰਨਾ ਪੈਂਦਾ ਹੈਗਾ, ਤੁਹਾਨੂੰ ਆਪਣੀ ਫੈਮਿਲੀ ਨੂੰ, ਆਪਣੇ ਵਾਲਦੈਨ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੀਵੀ ਬੱਚਿਆਂ ਨੂੰ ਜਿਹੜਾ ਹੈਗਾ ਨਾ ਟਾਈਮ ਜਿਹੜਾ ਹੈਗਾ ਨਾ ਉਹ ਤੁਸੀਂ ਨਹੀਂ ਦੇ ਪਾਉਂਦੇ ਹੈਗੇ। ਜਾਂ ਤਾਂ ਤੁਸੀਂ ਜਿਹੜਾ ਬੇੜਾ ਚੁੱਕਿਆ ਹੈਗਾ
ਉਹ ਮਰੀਜ਼ ਬੱਚਿਆਂ ਦਾ, ਉਹ ਦੁਖਾਰੀ ਮਾਵਾਂ ਦਾ, ਜਾਂ ਤਾਂ ਤੁਸੀਂ ਉਹ ਕਰ ਲਓ ਜਾਂ ਤਾਂ ਫਿਰ ਤੁਸੀਂ ਜਿਹੜਾ ਹੈਗਾ ਨਾ ਆਪਣੇ ਬੱਚਿਆਂ ਦਾ ਜਾਂ ਉਹਨਾਂ ਦਾ ਖਿਆਲ ਰੱਖ ਲਓ। ਤੇ ਲੇਕਿਨ ਮੈਂ ਇਹ ਸ਼ੁਕਰ ਅਦਾ ਕਰਦਾ ਹੈਗਾ ਵਾਂ ਕਿ ਮੇਰੀ ਵਾਲਦਾ ਨੇ ਸਾਡਾ ਬਹੁਤ ਖਿਆਲ ਰੱਖਿਆ ਗਿਆ। ਮੇਰੀ ਮਿਸਿਸ ਜਿਹੜਾ ਹੈਗਾ ਨਾ ਮੇਰਾ ਬੜਾ ਸਾਥ ਦਿੱਤਾ ਹੈਗਾ, ਮੇਰੇ ਭੈਣ ਭਰਾਵਾਂ ਨੇ ਬੜਾ ਸਾਥ ਦਿੱਤਾ, ਮੇਰੀ ਵਾਲਦਾ ਨੇ ਸਾਥ ਦਿੱਤਾ, ਮੇਰੇ ਦੋਸਤ ਅਹਿਬਾਬ ਨੇ ਜਿਹੜਾ ਹੈਗਾ ਨਾ ਬੜਾ ਸਾਥ ਦਿੱਤਾ ਕਦੀ ਹੈਗਾ। ਫੈਮਿਲੀ ਚੋਂ ਕਦੀ ਕੋਈ ਇਤਰਾਜ਼ ਨਹੀਂ ਕੀਤਾ ਗਿਆ, ਕੋਈ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਕਦੀ ਹੋਇਆ? ਯਕੀਨਨ ਜਦੋਂ ਤੁਸੀਂ ਉਹਨਾਂ ਦੇ ਖੁਸ਼ੀ ਗਮੀ ਦੇ ਵਿੱਚ ਨਹੀਂ ਸ਼ਾਮਲ ਹੋ ਸਕੋਗੇ ਤੇ ਯਕੀਨਨ ਜਿਹੜਾ ਹੈਗਾ ਨਾ ਉਹ ਨਾਰਾਜ਼ਗੀ ਦਾ ਇਜ਼ਹਾਰ ਕਰਦੇ ਹੈਗੇ ਨੇ। ਲੇਕਿਨ ਹੁਣ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਉਹਨਾਂ ਨੂੰ ਵੀ ਪਤਾ ਚੱਲ ਗਿਆ ਹੈਗਾ ਕਿ ਇਸ ਕੰਮ ਦੀ ਕੀ ਅਹਿਮੀਅਤ ਹੈਗੀ। ਇਸ ਵਾਸਤੇ ਹੁਣ ਮੇਰੇ ਦੋਸਤ ਅਹਿਬਾਬ ਵੀ, ਅਜ਼ੀਜ਼ੋ ਘਰ ਵੀ ਹੁਣ ਸਮਝਦੇ ਹੈਗੇ ਨੇ ਕਿ ਇਹ ਬਹੁਤ ਵੱਡਾ ਕੰਮ ਹੈਗਾ, ਖਿਦਮਤ ਦਾ ਕੰਮ ਹੈਗਾ ਤੇ ਅਸੀਂ ਇਹਨੂੰ ਛੱਡ ਦੇਈਏ, ਇਹਦੇ ਨਾਲ ਨਾਰਾਜ਼ ਨਾ ਹੋਈਏ, ਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ। ਇਸ ਫੀਲਡ ਦੇ ਵਿੱਚ ਹੁਣ ਬਹੁਤ ਸਾਰੇ ਅਦਾਰੇ ਇਸ ਵੇਲੇ ਕੰਮ ਕਰ ਰਹੇ ਨੇ ਤੇ ਸੁੰਦਸ ਦਾ ਅਗਰ ਜ਼ਿਕਰ ਕਰੀਏ ਤੇ ਕਿਹੜੀ ਚੀਜ਼ ਹੈ ਜਿਹਦੀ ਵਜ੍ਹਾ ਨਾਲ ਅਸੀਂ ਕਵਾਂਗੇ ਕਿ ਸੁੰਦਸ ਫਾਊਂਡੇਸ਼ਨ ਜਿਹੜੀ ਹੈ ਉਹ ਦੂਸਰੇ ਅਦਾਰਿਆਂ ਨਾਲੋਂ ਥੋੜੀ ਜਿੰਨੀ ਸੁਪੀਰੀਅਰ ਹੈ? ਸਾਰੇ ਅਦਾਰੇ ਜਿਹੜੇ ਇਸ ਫੀਲਡ ਦੇ ਵਿੱਚ, ਥੈਲੇਸੀਮੀਆ ਦੀ ਫੀਲਡ ਦੇ ਵਿੱਚ ਹੈਗੇ ਨੇ, ਸਾਰੇ ਅਦਾਰੇ ਅੱਛੇ ਹੈਗੇ ਨੇ, ਸਾਰੇ ਅਦਾਰੇ ਅੱਛਾ ਕੰਮ ਕਰ ਰਹੇ ਹੈਗੇ ਨੇ ਤੇ ਸੁੰਦਸ ਫਾਊਂਡੇਸ਼ਨ ਵੀ ਅੱਛਾ ਕੰਮ ਕਰ ਰਿਹਾ ਹੈਗਾ। ਮੈਂ ਤੁਹਾਨੂੰ ਇਹਦੀ ਮਿਸਾਲ ਇਹ ਦਿੰਦਾ ਹੈਗਾ ਵਾਂ ਕਿ ਸੁੰਦਸ ਫਾਊਂਡੇਸ਼ਨ ਦਾ ਮਕਾਮ ਇਸ ਵਾਸਤੇ ਜ਼ਿਆਦਾ ਸਮਝਦਾ ਹੈਗਾ ਵਾਂ, ਜਦੋਂ ਵੀ ਕੋਈ ਵਬਾ ਫੈਲੀ ਹੈਗੀ ਹੈ ਜਾਂ ਜਦੋਂ ਵੀ ਕੋਈ ਐਪੀਡੈਮਿਕ ਐਸਾ ਆਇਆ ਹੈਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਨਾ ਸੁੰਦਸ ਫਾਊਂਡੇਸ਼ਨ ਨੇ ਤੇ ਸੁੰਦਸ ਫਾਊਂਡੇਸ਼ਨ ਦੇ ਵਰਕਰਾਂ ਨੇ ਦਿਨ ਰਾਤ ਖਿਦਮਤ ਕੀਤੀ ਹੈ। ਅਗਰ ਤੁਸੀਂ 2005 ਦੇ ਜ਼ਲਜ਼ਲੇ ਦੀ ਗੱਲ ਕਰੋ ਤੇ ਉਹਦੇ ਵਿੱਚ ਵੀ ਸੁੰਦਸ ਫਾਊਂਡੇਸ਼ਨ ਤੇ ਸੁੰਦਸ ਫਾਊਂਡੇਸ਼ਨ ਦੇ ਵਰਕਰ ਨੇ ਦਿਨ ਰਾਤ ਜਿਹੜਾ ਹੈਗਾ ਨਾ ਉੱਥੇ ਜਿਹੜੇ ਜ਼ਖਮੀ ਹੋਏ ਹੈਗੇ ਸੀ, ਜਿਨ੍ਹਾਂ ਦੇ ਆਪਰੇਸ਼ਨ ਹੋਣੇ ਹੈਗੇ ਸੀ, ਉਹਨਾਂ ਵਾਸਤੇ ਬਲੱਡ ਇਕੱਠਾ ਕੀਤਾ, ਉਹਨਾਂ ਵਾਸਤੇ ਖੁਰਾਕ ਇਕੱਠੀ ਕੀਤੀ ਜਾਂ ਜੋ ਉਹਨਾਂ ਨੂੰ ਫੈਸਿਲਿਟੀ ਦੇ ਸਕਦੇ ਹੈਗੇ ਸੀ। ਫਿਰ ਉਹਦੇ ਬਾਅਦ ਤੁਸੀਂ ਆਪਣਾ ਕੀ ਕਹਿੰਦੇ ਹੈਗੇ ਨੇ ਡੈਂਗੀ ਦੇਖ ਲਓ। ਡੈਂਗੀ ਦੇ ਵਿੱਚ ਵੀ ਜਦੋਂ ਲੋਕਾਂ ਨੂੰ ਪਲੇਟਲੈਟਸ ਜਿਹੜੇ ਹੈਗੇ ਨੇ ਨਹੀਂ ਸੀ ਮਿਲਦੇ ਹੈਗੇ ਤੇ ਪੂਰੇ ਪੰਜਾਬ ਦੇ ਵਿੱਚ ਸ਼ੁਕਰ ਹੈ ਅਲਹਮਦੁਲਿਲਾ ਸੁੰਦਸ ਫਾਊਂਡੇਸ਼ਨ ਦੇ ਮਰਾਕਜ਼ ਜਿਹੜੇ ਹੈਗੇ ਨੇ ਨਾ 24 ਘੰਟੇ ਜਿਹੜੇ ਹੈਗੇ ਨੇ ਨਾ ਉਹ ਪਲੇਟਲੈਟਸ ਜਿਹੜੇ ਹੈਗੇ ਨੇ ਮਰੀਜ਼ਾਂ ਨੂੰ ਮੁਹੱਈਆ ਕਰ ਰਹੇ ਹੈਗੇ ਸੀ। ਉਹ ਅਗਰ ਤੁਸੀਂ ਜਿਹੜਾ ਹੈਗਾ ਨਾ ਇਹ ਹੋਣ ਵਾਲਾ ਤੁਸੀਂ ਕੋਵਿਡ-19 ਦੇਖ ਲਓ ਤੇ ਤਮਾਮ ਜਿਹੜੇ ਥੈਲੇਸੀਮੀਆ ਦੇ ਅਦਾਰੇ ਹੈਗੇ ਨੇ ਉਹ ਬੰਦ ਹੋ ਗਏ ਹੈਗੇ ਸੀ। ਉਹਨਾਂ ਨੇ ਆਪਣਾ ਜਿਹੜਾ ਹੈਗਾ ਨਾ ਸੈਂਟਰਸ ਜਾਂ ਉਹਨਾਂ ਨੇ ਮਹਿਦੂਦ ਕਰ ਦਿੱਤਾ ਜਾਂ ਉਹਨਾਂ ਨੇ ਬੰਦ ਕਰ ਦਿੱਤਾ। ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈਗੀ ਆਪਣੇ, ਕਿਉਂਕਿ ਮੈਂ ਥੈਲੇਸੀਮੀਆ ਫੈਡਰੇਸ਼ਨ ਆਫ ਪਾਕਿਸਤਾਨ ਦਾ ਜਿਹੜਾ ਹੈਗਾ ਨਾ ਇਨਫੋਰਮੇਸ਼ਨ ਸੈਕਟਰੀ ਵੀ ਹੈਗੇ ਵਾਂ, ਅਹੁਦੇਦਾਰ ਹੈਗੇ ਵਾਂ। ਉਹਦੇ ਵਿੱਚ ਵੀ ਮੈਂ ਕੋਸ਼ਿਸ਼ ਕਰਕੇ ਤਮਾਮ ਅਦਾਰਿਆਂ ਵਾਲਿਆਂ ਨਾਲ ਜਿਹੜਾ ਮੀਟਿੰਗ ਕੀਤੀ, ਟੈਲੀਫੋਨਿਕ ਵੀ ਕੀਤੀ, ਮੈਂ ਉਹਨਾਂ ਨੂੰ ਮਿਲਿਆ ਵੀ ਤੇ ਉਹਨਾਂ ਨੂੰ ਕਾਇਲ ਕੀਤਾ ਹੈਗਾ ਕਿ ਤੁਸੀਂ ਜਿਹੜੇ ਹੈਗੇ ਨੇ ਨਾ ਜ਼ਿੰਦਗੀ ਮੌਤ 'ਤੇ ਆਉਣੀ ਹੈਗੀ ਇੱਕ ਨਾ ਇੱਕ ਦਿਨ, ਕਿਉਂ ਨਾ ਅਸੀਂ ਇਹਨਾਂ ਮਰੀਜ਼ਾਂ ਦੀ ਜਿਨ੍ਹਾਂ ਦਾ ਅਸੀਂ ਬੇੜਾ ਚੁੱਕਿਆ ਗਿਆ, ਅਸੀਂ ਇਹਨਾਂ ਦੀ ਖਿਦਮਤ ਕਰਦੇ ਹੋਏ ਅਗਰ ਸਾਡੀ ਜਾਨ ਚਲੀ ਜਾਏਗੀ ਤੇ ਅਸੀਂ ਸਮਝਾਂਗੇ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ। ਤੇ ਉਹਦੇ ਇਲਾਵਾ ਜਿਹੜਾ ਹੈਗਾ ਸੁੰਦਸ ਫਾਊਂਡੇਸ਼ਨ 24 ਘੰਟੇ ਤੇ ਹੈ। ਇਹਦੇ ਵਿੱਚ ਐਸੇ ਅਸੀਂ ਕੰਮ ਕੀਤੇ ਹੈਗੇ ਨੇ, ਥੈਲੇਸੀਮੀਆ ਦੀ ਰੋਕਥਾਮ ਵਾਸਤੇ ਕੰਮ ਕਰ ਰਹੇ ਹੈਗੇ ਆ, ਥੈਲੇਸੀਮੀਆ ਦੀ ਆਗਾਹੀ ਵਾਸਤੇ ਕੰਮ ਕਰ ਰਹੇ ਹੈਗੇ ਆ, ਹੋਰ ਜਿਹੜੇ ਐਸੇ ਮਾਮਲਾਤ ਹੈਗੇ ਨੇ ਉਹਨਾਂ ਨੂੰ ਦੇਖ ਰਹੇ ਹੈਗੇ ਆ। ਤੇ ਸੁੰਦਸ ਫਾਊਂਡੇਸ਼ਨ ਦਿਨ ਰਾਤ ਕੰਮ ਕਰਦੇ ਹੋਇਆ ਤੇ ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਤਮੇ ਤੋਂ, ਤੇ ਇਸ ਵਾਸਤੇ ਹਰ ਮਰੀਜ਼ ਦੇ ਤੇ ਹਰ ਜਿਹੜਾ ਬੰਦਾ ਹੈਗਾ ਉਹਦੀ ਦੁੱਖ ਤਕਲੀਫ ਦੇ ਵਕਤ ਦੇ ਉੱਤੇ ਕੰਮ ਆਉਂਦਾ ਹੈਗਾ। ਇਸ ਵਾਸਤੇ ਸੁੰਦਸ ਫਾਊਂਡੇਸ਼ਨ ਨੂੰ ਇੱਕ ਮੁਮਤਾਜ਼ ਮੁਕਾਮ ਹਾਸਲ ਹੈਗਾ। ਅੱਜ ਤੁਸੀਂ ਜਿਹਦੇ ਨਾਲ ਗੱਲ ਕਰੋ ਉਹ ਸ਼ੁਕਰ ਹੈ ਅਲਹਮਦੁਲਿਲਾ ਸੁੰਦਸ ਫਾਊਂਡੇਸ਼ਨ ਦੇ ਨਾਂ ਤੋਂ, ਸੁੰਦਸ ਫਾਊਂਡੇਸ਼ਨ ਦੇ ਕੰਮ ਤੋਂ ਵਾਕਿਫ ਹੈਗਾ।